ਜੀ ਹਾਂ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਐਨਰਜੀ ਤੋਂ, ਜਿਨ੍ਹਾਂ ਤੋਂ ਸਾਰੀ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਉਹਨਾਂ ਦਾ ਨੰਬਰ ਹੈਗਾ 408 272 2500 ਅਤੇ ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਜੀ ਫਰੀਮੌਂਟ ਤੋਂ, ਸਰਬਜੀਤ ਸਿੰਘ ਚੋਕਰ ਟਰਲਕ ਤੋਂ, ਗੁਰਦਾਵਰ ਸਿੰਘ ਤੇ ਮਨਜੀਤ ਕੌਰ ਯੂਬਾ ਸਿਟੀ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ ਅਤੇ ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ ਤੋਂ ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਹਨਾਂ ਤੋਂ ਹਰ ਤਰ੍ਹਾਂ ਦੇ ਵੈਜੀ ਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com ਅਤੇ 15% ਆਫ ਮਿਲੂਗਾ ਕੂਪਨ ਕੋਡ 13 ਦੇ ਨਾਲ। ਅਤੇ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਮਿਹਰਬਾਨੀ, ਧੰਨਵਾਦ ਜੀ। ਦੇਖਦੇ ਹਾਂ ਕਿ ਆਲੇ ਦੁਆਲੇ ਜਿਹੜਾ ਵਾਪਰਿਆ ਇਲੈਕਸ਼ਨਾਂ ਨੇ, ਉਹ ਇਲੈਕਸ਼ਨ ਦੇ ਵਿੱਚ ਬਹੁਤ ਕੁਝ ਜਿਹੜਾ ਮਿੰਟ ਬਾਈ ਬਦਲ ਰਿਹਾ। ਪੰਜਾਬ ਵੱਲ ਉਨਾ ਜ਼ਿਆਦਾ ਜ਼ੋਰ ਨਹੀਂ ਲੱਗਿਆ, ਪਰ ਫਿਰ ਵੀ ਸਰਗਰਮੀਆਂ ਜਿਹੜੀਆਂ ਉਹ ਪੂਰੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ। ਪਾਰਟੀਆਂ ਉਹ ਪਛੜ ਰਹੀਆਂ ਨੇ ਅਜੇ ਆਪਣੇ ਉਮੀਦਵਾਰ ਤੋਂ। ਸ਼ਾਇਦ ਦੇ ਵੱਡੀਆਂ ਪਾਰਟੀਆਂ ਨੇ, ਉਹਨਾਂ ਦਾ ਜ਼ੋਰ ਇਸ ਗੱਲ ਤੇ ਆ ਕਿ ਜਿਹੜੇ ਸੂਬਿਆਂ ਦੇ ਵਿੱਚ ਪਹਿਲਾਂ ਚੋਣਾਂ ਹੋ ਰਹੀਆਂ ਉੱਧਰ ਜ਼ਿਆਦਾ ਧਿਆਨ ਕੇਂਦਰਿਤ ਜਿਹੜਾ ਉਹ ਕੀਤਾ ਜਾਵੇ। ਇਸ ਸਭ ਕਾਸੇ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਚਰਚਾ ਜਿਹੜੀ ਹੋਈ ਆ, ਪੰਜਾਬ ਦੇ ਵਿੱਚ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਭਾਈਚਾਰਾ ਹੈ, ਸਿੱਖ ਭਾਈਚਾਰੇ ਦੇ ਵਿੱਚ ਇਹ ਚਰਚਾ ਬਹੁਤ ਦੇਰ ਪਹਿਲਾਂ ਛਿੜਨੀ ਚਾਹੀਦੀ, ਕਈ ਸਾਲ ਪਹਿਲਾਂ ਛਿੜ ਜਾਣੀ ਚਾਹੀਦੀ। ਲੋਕ ਅਵੇਸਲਾਪਨ ਜਿਹੜਾ ਜੀ ਉਹਨਾਂ ਦਾ ਕਾਇਮ ਰਿਹਾ, ਜਿਹਦੇ ਕਰਕੇ ਹੌਲੀ ਹੌਲੀ ਜਿੰਨੀਆਂ ਪੁਰਾਤਨ ਇਮਾਰਤਾਂ ਸੀ ਉਹ ਕਾਰ ਸੇਵਾ ਦੇ ਨਾਂ ਦੇ ਹੇਠ ਢਾਹ ਦਿੱਤੀਆਂ ਗਈਆਂ ਔਰ ਚਿੱਟਾ ਪੱਥਰ ਜਿਹੜਾ ਸੰਗਮਰਮਰ ਸੀਗਾ ਉਹ ਲਿਆ ਕੇ ਹਰੇਕ ਜਗ੍ਹਾ ਦੇ ਥੱਪ ਦਿੱਤਾ ਗਿਆ ਔਰ ਪੁਰਾਤਨ ਇਤਿਹਾਸਕ ਜਿਹੜੀਆਂ ਥਾਵਾਂ ਸਨ ਉਹਨਾਂ ਦੀ ਅਸਲ ਹੋਂਦ ਜਿਹੜੀ ਦੀ ਉਹ ਮਿਟਾ ਦਿੱਤੀ। ਇੱਕ ਦਾ ਜ਼ਿਕਰ ਨਹੀਂ ਬਲਕਿ ਦਰਜਨਾਂ ਜ਼ਿਕਰ ਜਿਹੜੇ ਆ ਉਹ ਇਸ ਤਰ੍ਹਾਂ ਦੇ ਜਾ ਸਕਦੇ ਆ ਜਿਹੜੀਆਂ ਇਮਾਰਤਾਂ ਅੱਜ ਕਿਤੇ ਵੀ ਵੇਖਣ ਨੂੰ ਨਹੀਂ। ਜਿਨ੍ਹਾਂ ਲੋਕਾਂ ਨੇ ਉਹ ਲਿਖੀਆਂ ਨੇ ਉਹ ਜਾਣਦੇ ਨੇ ਕਿ ਉਹਨਾਂ ਦੀ ਦਿੱਖ, ਉਹਨਾਂ ਦੀ ਖੁੱਤੀ ਜਿਹੜੀ ਉਹ ਕੀ ਅੱਜ ਦੀਆਂ ਇਮਾਰਤਾਂ ਉਹਨਾਂ ਦੇ ਮੁਕਾਬਲੇ ਵੱਡੀਆਂ ਨੇ, ਉਹਨਾਂ ਦੇ ਉੱਤੇ ਪੈਸਾ ਜ਼ਿਆਦਾ ਲੱਗਿਆ, ਪਰ ਉਹ ਚੀਜ਼ ਉਹਨਾਂ ਦੇ ਵਿੱਚ ਹੈ ਨਹੀਂ ਗੀ ਜਿਹੜੀ ਪੁਰਾਤਨ ਇਮਾਰਤਾਂ ਦੀ। ਸਭ ਨੂੰ ਪਤਾ ਕਿ ਗਲਿਆਰਾ ਯੋਜਨਾ 1984 ਸਾਕਾ ਨੀਲਾ ਤਾਰਾ ਤੋਂ ਬਾਅਦ ਬਣਾਈ ਗਈ। ਉਹਨੇ ਅੰਮ੍ਰਿਤਸਰ ਦੀਆਂ ਉਹ ਪੁਰਾਤਨ ਜਿਹੜੀਆਂ ਚੀਜ਼ਾਂ ਸੀ ਸਾਰੀਆਂ ਢਾਤੀਆਂ। ਈਵਨ ਜਿਹੜਾ ਬੁੰਗਾ ਸੀਗਾ, ਅਕਾਲ ਬੁੰਗਾ ਯਾਦ ਹੋਊਗਾ, ਉਹਨੂੰ ਪਿੱਛੇ ਜੇ ਅਜੇ ਕੁਝ ਸਮਾਂ ਪਹਿਲਾਂ ਢਾਇਆ ਗਿਆ। ਇਹ ਆਖਿਆ ਗਿਆ ਕਿ ਜਦੋਂ ਫੋਟੋ ਖਿੱਚੀ ਜਾਂਦੀ ਆ ਉਹ ਪਿੱਛੇ ਆਉਂਦਾ ਤੇ ਉਹਦੇ ਨਾਲ ਫੋਟੋ ਜਿਹੜੀ ਉੱਠਣੀ ਆਉਂਦੀ, ਜਦੋਂ ਕਿ ਬਾਅਦ ਦੇ ਵਿੱਚ ਫੋਟੋ ਦੇ ਉੱਤੇ ਵੀ ਪਾਬੰਦੀ ਉਹ ਲਾ ਦਿੱਤੀ। ਹੁਣ ਚਰਚਾ ਵੱਡੀ ਜਿਹੜੀ ਆ ਉਹ ਚਰਚਾ ਵੱਡੀ ਛਿੜਨ ਦਾ ਕਾਰਨ ਇਹ ਆ ਕਿ ਦਰਬਾਰ ਸਾਹਿਬ ਤਰਨਤਾਰਨ ਜਿਹੜਾ ਉੱਥੇ ਦਰਸ਼ਨੀ ਦਿਉੜੀ ਜਿਹੜੀ ਕਿ 19 ਸਦੀ ਦੇ ਵਿੱਚ ਸਿੱਖ ਰਾਜ ਦੇ ਸਮੇਂ ਜਿਹੜੀ ਉਹ ਬਣਾਈ ਗਈ ਸੀ, ਉਹਨੂੰ ਚੋਰਾਂ ਵਾਂਗੂ ਹਨੇਰੇ ਦੇ ਵਿੱਚ ਤੋੜਨ ਦਾ ਯਤਨ ਜਿਹੜਾ ਸੀ ਉਹ ਕੀਤਾ ਗਿਆ। ਜਿੰਨਾ ਨੁਕਸਾਨ ਇਹ ਜਿਹੜਾ ਕਾਰ ਸੇਵਾ ਵਾਲਾ ਜਗਤਾਰ ਸਿੰਘ ਆ ਉਹਨਾਂ ਨੇ ਕੀਤਾ ਇਹਨਾਂ ਬਿਲਡਿੰਗਸ ਦਾ, ਉਹ ਸਾਰੀ ਦੁਨੀਆ ਜਿਹੜੀ ਉਹ ਜਾਣਦੀ ਆ। ਗੋਇੰਦਵਾਲ ਦੇ ਵਿੱਚ ਸਥਿਤ ਇਹਨਾਂ ਦੀ ਸੰਪਰਦਾ ਹੈ ਡੇਰਾ ਬਾਬਾ ਜੀਵਨ ਸਿੰਘ, ਉਹਦੇ ਅੱਜ ਕੱਲ੍ਹ ਜਗਤਾਰ ਸਿੰਘ ਕਾਰ ਸੇਵਾ ਵਾਲੇ। ਸਦੀਆਂ ਪੁਰਾਣੀ ਇਤਿਹਾਸਕ ਜਿਹੜੀ ਦਰਸ਼ਨੀ ਦਿਉੜੀ ਸੀ, ਬਿਨਾਂ ਕਿਸੇ ਕਾਰਨ ਤੋਂ ਉਹਦੀਆਂ ਪੁਰਾਤਨ ਫੋਟੋਆਂ ਮੌਜੂਦ ਨੇ, ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ। ਏਦਾਂ ਦੀ ਉਹਦੇ ਵਿੱਚ ਕੋਈ ਗੱਲ ਨਹੀਂ ਜਿੱਥੇ ਉਹਨੂੰ ਅਨਸੇਫ ਡਿਕਲੇਅਰ ਕੀਤਾ ਹੋਇਆ ਹੋਵੇ ਜਾਂ ਉਹਦੀ ਮੁਰੰਮਤ ਨਾ ਹੋ ਸਕਦੀ। ਰਾਤ ਨੂੰ ਆਪਣੇ ਨਾਲ ਰਫਲਾਂ ਵਾਲੇ ਤੇ ਹਥਿਆਰਾਂ ਦੇ ਨਾਲ ਬੰਦਿਆਂ ਨੂੰ ਲੈ ਕੇ ਜਗਤਾਰ ਸਿੰਘ ਇਹ ਦਰਸ਼ਨੀ ਦਿਉੜੀ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀ ਉਹ ਉੱਥੇ ਜੁੜ ਗਏ ਜਾ ਕੇ। ਔਰ ਜਦੋਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਉਹਨਾਂ ਨੂੰ ਗਾਲਾਂ ਜਿਹੜੀਆਂ ਸੀ ਉਹ ਕੱਢੀਆਂ ਗਈਆਂ, ਉਹਨਾਂ ਨੂੰ ਉੱਥੋਂ ਭਜਾਉਣ ਦੀ ਗੱਲ ਜਿਹੜੀ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੁਰੀ ਆਪਣੇ ਗਲੋਂ ਗਲਾਵਾਂ ਲਾ ਰਹੇ ਆ, ਇਹ ਕਹਿ ਕੇ ਕਿ ਬਿਨਾਂ ਪਰਮਿਸ਼ਨ ਤੋਂ ਇਹ ਜਿਹੜੀ ਆ ਤੋੜੀ ਗਈ ਆ। ਪਹਿਲਾਂ ਪਰਮਿਸ਼ਨ ਦੀ ਗਈ ਆ, ਕਹਿੰਦੇ ਬਾਅਦ ਦੇ ਵਿੱਚ ਮਤਾ ਪਾਇਆ ਗਿਆ ਸੀਗਾ ਕਿ ਇਹ ਪਰਮਿਸ਼ਨ ਵਾਪਸ ਲੈ ਲਈ ਗਈ ਸੀ। ਇਹ ਸ਼ੈਤਾਨੀ ਹੈ ਕਿਉਂਕਿ ਜੇ ਕੋਈ ਨਾ ਬੋਲਦਾ ਤੇ ਇਹ ਆ ਜਾਣੀ ਸੀ ਜਲਦੀ ਪਰਮਿਸ਼ਨ ਦਿੱਤੀ ਹੋਈ ਆ, ਹੁਣ ਬੋਲ ਪਏ ਤੇ ਇੱਕ ਪੁਰਾਣੀ ਪਰਮਿਸ਼ਨ ਜਿਹੜੀ ਆ ਉਹ ਕੱਢ ਲਈ ਗਈ ਕਿ ਆਹ ਦੇਖੋ ਜੀ ਇਹਦੇ ਵਿੱਚ ਪਰਮਿਸ਼ਨ ਵਾਪਸ ਲੈ ਲਈ ਸੀ। ਜੇ ਵਾਪਸ ਲੈ ਲਈ ਸੀ ਤਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵੱਡੇ ਗੁਰਦੁਆਰਾ ਸਾਹਿਬ ਜਿਹੜਾ ਕਿ ਦਰਬਾਰ ਸਾਹਿਬ ਤਰਨਤਾਰਨ ਹੈ, ਜੇ ਉੱਥੇ ਹੀ ਕੋਈ ਕੰਟਰੋਲ ਨਹੀਂਗਾ, ਪ੍ਰਧਾਨ ਇਹ ਕਹਿੰਦੇ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਕੁਛ ਹੋਇਆ, ਤੇ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਕੱਲ ਨੂੰ ਕੁਛ ਵੀ ਤੋੜ ਭੰਨ ਜਿਹੜੀ ਆ ਉਹ ਪੁਰਾਤਨ ਕੁਝ ਚੰਦ ਕੁ ਰਹਿ ਗਈਆਂ ਬਿਲਡਿੰਗਾਂ ਦੇ ਵਿੱਚ ਕਰ ਦਿੱਤੀ ਜਾਊਗੀ ਔਰ ਫਿਰ ਇਹ ਕਹਿ ਦਿੱਤਾ ਜਾਊਗਾ ਕਿ ਇੱਥੇ ਵੀ
ਸਾਨੂੰ ਜਿਹੜਾ ਜੀ ਉਹ ਪਤਾ ਨਹੀਂ ਲੱਗਿਆ। ਕਹਿੰਦੇ ਮੈਨੇਜਰ ਮੁਅੱਤਲ ਕਰਤਾ। ਮੈਨੇਜਰ ਦਾ ਉਹਦੇ ਵਿੱਚ ਕਸੂਰ ਹੈ। ਫੈਸਲਾ ਤਾਂ ਅੰਤਰਿੰਗ ਕਮੇਟੀ ਨੇ ਲਿਆ, ਫੈਸਲਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ, ਜਿਨ੍ਹਾਂ ਨੇ ਜਗਤਾਰ ਸਿੰਘ ਵਰਗੇ ਬੰਦੇ ਨੂੰ ਪਿਛਲੇ ਕਈ ਸਾਲਾਂ ਤੋਂ ਜਿਹੜਾ ਉਹ ਸਾਰੇ ਗੁਰਦੁਆਰਿਆਂ ਨੂੰ ਤਹਿਸ ਨਹਿਸ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਦਿੱਤੀ ਹੋਈ ਆ। ਹੁਣ ਵੇਖਣਾ ਇਹ ਆ ਕਿ ਦੁਨੀਆ ਦੇ ਵਿੱਚ ਬੈਠਾ ਜਿਹੜਾ ਭਾਈਚਾਰਾ ਉਹ ਇਸ ਫੈਸਲੇ ਦਾ ਕਿੰਨਾ ਵਿਰੋਧ ਕਰਦਾ ਔਰ ਕਿਹੜੇ ਤਰੀਕੇ ਨਾਲ ਵਿਰੋਧ ਕਰਦਾ, ਔਰ ਖਾਸ ਤੌਰ ਦੇ ਉੱਤੇ ਕਿੰਨੇ ਦਿਨ ਜਿਹੜਾ ਜੀ ਉਹ ਵਿਰੋਧ ਕਰਦਾ, ਕਿਉਂਕਿ ਅਕਸਰ ਅਜਿਹੀਆਂ ਗੱਲਾਂ ਕੁਝ ਸਮੇਂ ਤੋਂ ਬਾਅਦ ਭੁਲਾ ਦਿੱਤੀ। ਇਸ ਵੇਲੇ ਸਭ ਤੋਂ ਵੱਡਾ ਜਿਹੜਾ ਜੀ ਬਣਿਆ ਹੋਇਆ, ਬਹੁਤ ਦੇਰ ਪਹਿਲਾਂ ਬਣ ਜਾਣਾ ਚਾਹੀਦਾ ਸੀਗਾ, ਨਹੀਂ ਬਣਿਆ। ਖੈਰ ਦੁਨੀਆ ਕੋ ਬਚਦੀਆਂ ਨੇ, ਉਹ ਬਚਾਈਆਂ ਜਾ ਸਕਣਗੀਆਂ ਕਿ ਇਹਨਾਂ ਕਾਰ ਸੇਵਾ ਵਾਲਿਆਂ ਤੋਂ, ਕਿਉਂਕਿ ਥੋੜੇ ਦਿਨਾਂ ਦੀ ਖੇਡ ਆ, ਮੁੜ ਫੇਰ ਉਹਨਾਂ ਨੂੰ ਗੋਲਕਾ ਰੱਖਣ ਦੀ ਪਰਮਿਸ਼ਨ ਮਿਲ ਜਾਣੀ ਆ। ਉਹਨਾਂ ਲੋਕਾਂ ਨੇ ਫੇਰ ਇਹ ਤੋੜ ਭੰਨ ਜਿਹੜੀ ਆ ਉਹ ਸ਼ੁਰੂ ਕਰ ਦੇਣੀ ਆ। ਆਪਾਂ ਇਲੈਕਸ਼ਨ ਬੋਰਡ ਵੱਲ ਨੂੰ ਆਈਏ ਤਾਂ ਦੱਖਣੀ ਭਾਰਤ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਮੰਤਵ ਦੇ ਨਾਲ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਜਿਹੜਾ ਉਹ ਕੇਰਲਾ ਦੇ ਲੋਕ ਸਭਾ ਹਲਕੇ ਵਾਇਨਾਡ ਤੋਂ ਚੋਣ ਲੜਨ ਦਾ ਉਹਨੇ ਫੈਸਲਾ ਕੀਤਾ। ਹਾਲਾਂਕਿ ਆਪਣੇ ਰਵਾਇਤੀ ਹਲਕੇ ਤੇ ਕਾਂਗਰਸ ਦੇ ਗੜ੍ਹ ਅਮੇਠੀ ਉੱਤਰ ਪ੍ਰਦੇਸ਼ ਤੋਂ ਉਹ ਚੋਣ ਜਿਹੜਾ ਲੜਨਗੇ। ਇਹਦਾ ਐਲਾਨ ਸਾਬਕਾ ਰੱਖਿਆ ਮੰਤਰੀ AK ਐਂਟੋਨੀ ਨੇ ਜਿਹੜਾ ਉਹ ਮੀਡੀਆ ਕਾਨਫਰੰਸ ਦੇ ਦੌਰਾਨ ਕੀਤਾ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਸੂਬਾਈ ਇਕਾਈ ਨੇ ਚੋਣ ਲੜਨ ਦੀ ਸੀ, ਜਿਹੜੀ ਕਿ ਉਹਨਾਂ ਨੇ ਸਵੀਕਾਰ ਕਰ ਲਈ ਹੈ। ਔਰ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਦੱਖਣੀ ਭਾਰਤ ਨੂੰ ਸੁਨੇਹਾ ਦੇਣਾ ਚਾਹੁੰਦੀ ਆ ਕਿ ਉਹ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਉਹਨਾਂ ਦੀ ਭੂਮਿਕਾ ਅਹਿਮ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਮੇਠੀ ਨੂੰ ਉਹ ਕਦੇ ਵੀ ਨਹੀਂ ਛੱਡਣਗੇ। ਇਹਦੇ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਜਿਹੜੀ ਚੋਣ ਲੜਨ ਦੀ ਐਲਾਨ ਨੂੰ ਖੱਬੇ ਪੱਖੀਆਂ ਖਿਲਾਫ ਜੰਗ ਗਰਦਾਨ ਦਿੱਤੀ। ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਦੀ ਭਾਜਪਾ ਦੇ ਖਿਲਾਫ ਸਾਂਝੇ ਸੰਘਰਸ਼ ਦੀ ਵਿਚਾਰਧਾਰਾ ਦੇ ਵਿਰੁੱਧ ਹੈ, ਜਦੋਂ ਕਿ ਭਾਜਪਾ ਉਹ ਇਹ ਗੱਲ ਕਹਿੰਦੀ ਆ ਕਿ ਰਾਹੁਲ ਗਾਂਧੀ ਅਮੇਠੀ ਤੋਂ ਭੱਜ ਗਏ ਆ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਮੇਠੀ ਉਹਨਾਂ ਦੀ ਹਾਰ ਜਿਹੜੀ ਆ ਉਹ ਹੋਣ ਵਾਲੀ ਆ। ਔਰ CPIM ਦੇ ਜਿਹੜਾ ਪੋਲਿਟ ਬਿਊਰੋ ਦੇ ਮੈਂਬਰ ਨੇ ਪ੍ਰਕਾਸ਼ ਕਰਾਤ ਇਹ ਗੱਲ ਕਹੀ ਆ ਕਿ ਮੁੱਖ ਵਿਰੋਧੀ ਧਿਰ ਦਾ ਫੈਸਲਾ ਦਰਸਾਉਂਦਾ ਹੈ ਕਿ ਉਹ ਕੇਰਲ ਦੇ ਵਿੱਚ ਖੱਬੇ ਪੱਖੀਆਂ ਦਾ ਮੁਕਾਬਲਾ ਕਰਨਾ ਚਾਹੁੰਦੇ। ਕਿਹਾ ਕਿ ਅਸੀਂ ਮੁਕਾਬਲੇ ਦੇ ਵਾਸਤੇ ਤਿਆਰ ਹੈ। ਇਹ ਤੈਅ ਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੁਣ 2 ਜਗ੍ਹਾ ਤੋਂ ਚੋਣ ਲੜਨਗੇ, ਇੱਕ ਤਾਂ ਅਮੇਠੀ ਤੋਂ, ਦੂਜਾ ਕੇਰਲਾ ਦਾ ਜਿਹੜਾ ਏਰੀਆ ਹੈ ਵਾਇਨਾਡ। ਗੱਲ ਜਿਹੜੀ ਇਲੈਕਸ਼ਨਾਂ ਦੀ ਚੱਲੀ ਆ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪੰਜਾਬ ਦੇ ਵਿੱਚ ਤਾਂ ਐਕਟਿਵ ਨਹੀਂ ਹੈਗੇ ਇਹਨਾਂ ਦਿਨਾਂ ਦੇ ਵਿੱਚ। ਉਹ ਆਪਣੇ ਫਾਰਮ ਹਾਊਸ ਦੇ ਵਿੱਚ ਆਰਾਮ ਕਰਦੇ ਦੱਸੀਦੇ ਆ, ਪਰ ਆਸ਼ੀਰਵਾਦ ਦੇਣ ਚਲੇ ਗਏ ਗੁਜਰਾਤ ਦੇ। ਆਸ਼ੀਰਵਾਦ ਦੇਣ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ, ਤੇ ਅਕਾਲੀ ਦਲ ਦੇ ਵੱਲੋਂ ਫੋਟੋਆਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਉਹ ਪ੍ਰਚਾਰੀਆਂ ਜਾ ਰਹੀਆਂ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਗੋਡੀ ਹੱਥ ਲਾਉਂਦਿਆਂ ਨੇ ਅਮਿਤ ਸ਼ਾਹ ਦੀ ਇਹ ਦੱਸਣ ਦਿੱਤੀ ਜਾ ਰਹੀ ਹੈ ਕਿ ਏਡੇ ਵੱਡੇ ਉਹ ਸਿਆਸਤਦਾਨ ਨੇ ਕਿ ਵੱਡੀਆਂ ਪਾਰਟੀਆਂ ਦੇ ਆਗੂ ਉਹਨਾਂ ਦੇ ਮੂਹਰੇ ਝੁਕਦੇ ਆ, ਇਹ ਦੱਸਣ ਜਿਹੜੀ ਉਹ ਕੀਤੀ ਜਾ ਰਹੀ ਹੈ। ਪਰ ਗੁਜਰਾਤ ਦੇ ਵਿੱਚ ਉਜਾੜੇ ਦੀ ਵੱਟ ਬੈਠੇ ਹਜ਼ਾਰਾਂ ਪੰਜਾਬੀ ਕਿਸਾਨ ਹੈ, ਉਹਨਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਸ਼ੀਰਵਾਦ ਫੇਰੀ ਖੜਕ ਰਹੀ ਹੈ ਔਰ ਉਹ ਔਖੇ ਨੇ ਇਸ ਫੇਰੀ ਤੋਂ, ਕਿਉਂਕਿ ਉਹ ਇਹ ਕਹਿੰਦੇ ਆ ਕਿ ਪੰਜਾਬੀ ਕਿਸਾਨਾਂ ਨੂੰ ਉਹਨਾਂ ਨੇ ਆਪਣੇ ਚੇਤੇ ਚੋਂ ਵਸਾਰ ਦਿੱਤਾ, ਜਿਨ੍ਹਾਂ ਨੂੰ ਗੁਜਰਾਤ ਚੋਂ ਆਊਟ ਕਰਨ ਦੇ ਵਾਸਤੇ ਗੁਜਰਾਤ ਸਰਕਾਰ ਬੇਹੱਦ ਕਾਹਲੀ ਆ। ਗੁਜਰਾਤ ਦੇ ਵਿੱਚ ਕੋਈ 5000 ਦੇ ਕਰੀਬ ਪੰਜਾਬੀ ਪਰਿਵਾਰ ਨੇ ਜਿਹੜੇ ਉਜਾੜੇ ਤੇ ਵਿਤਕਰੇ ਦੀ ਵਜ੍ਹਾ ਕਰਕੇ ਇਹਦਾ ਸ਼ਿਕਾਰ ਉਹ ਬਣੇ ਹੋਏ ਨੇ। ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ 64 ਦੇ ਵਿੱਚ ਇਹਨਾਂ ਨੂੰ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਦੇ ਤਹਿਤ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਭੁੱਜ ਇਲਾਕੇ ਦੇ ਵਿੱਚ ਜ਼ਮੀਨਾਂ ਅਲਾਟ ਕੀਤੀਆਂ ਸੀਗੀਆਂ ਔਰ ਭੁੱਜ ਖਿੱਤੇ 'ਚੋਂ ਬਹੁਤ ਸਾਰੇ ਕਿਸਾਨ ਪਰਿਵਾਰ ਪੰਜਾਬ ਵੀ ਮੁੜ ਆਏ ਆ। ਗੁਜਰਾਤ ਦੇ ਵਿੱਚ ਪੰਜਾਬੀ ਕਿਸਾਨਾਂ ਦੀ 30,000 ਖਤਰੇ 'ਚ ਆ। ਮੀਂਹ ਮਾਫੀਏ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ। ਪੰਜਾਬੀ ਕਿਸਾਨਾਂ ਨੂੰ ਗੁਜਰਾਤ ਹਾਈ ਕੋਰਟ ਤੋਂ ਰਾਹਤ ਮਿਲ ਗਈ, ਪਰ ਗੁਜਰਾਤ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਚਲੇਗੀ। ਜੇ ਯਾਦ ਹੋਵੇ ਤੇ 5 ਸਾਲ ਪਹਿਲਾਂ ਜਦੋਂ ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਭਖਿਆ ਸੀ, ਉਦੋਂ ਨਰਿੰਦਰ ਮੋਦੀ ਹੋਰਾਂ ਨੇ 23 ਫਰਵਰੀ 14 ਨੂੰ ਜਗਰਾਓਂ ਦੇ ਵਿੱਚ ਫਤਿਹ ਰੈਲੀ ਦੇ ਵਿੱਚ ਐਲਾਨ ਕੀਤਾ ਸੀ ਕਿ ਕੋਈ ਕਿਸਾਨ ਗੁਜਰਾਤ ਉਜੜਨ ਨਹੀਂ ਦਿੱਤਾ ਜਾਊਗਾ। ਪੰਜਾਬੀ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਗੁਜਰਾਤ ਸਰਕਾਰ ਪੂਰੀ ਤਰ੍ਹਾਂ ਪੰਜਾਬੀ ਕਿਸਾਨਾਂ ਦੇ ਖਿਲਾਫ ਖੜੀ ਆ। 5 ਸਾਲ ਬੀਤ ਜਾਣ ਤੋਂ ਬਾਅਦ, ਸਰਕਾਰ ਹੰਢਾ ਲੈਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਿੰਗ ਕੋਰਟ ਦੇ ਵਿੱਚੋਂ ਵਾਪਸ ਨਹੀਂ ਲਿਆ। ਗੁਜਰਾਤ ਦੇ ਵਿੱਚ ਹੁਣ ਬੈਂਕਾਂ ਨੇ ਪੰਜਾਬੀ ਕਿਸਾਨਾਂ ਨੂੰ ਕਰਜ਼ੇ ਦੇਣੇ ਬੰਦ ਕਰਤੇ ਆ। ਕਿਸਾਨਾਂ ਨੂੰ ਮਾਲਕੀ ਵਾਲੀਆਂ ਜ਼ਮੀਨਾਂ ਤੇ ਹੁਣ ਕੋਈ ਕਰਜ਼ਾ ਨਹੀਂ ਮਿਲਦਾ।
9 ਮਹੀਨੇ ਤੋਂ ਬੈਂਕਾਂ ਨੇ ਆਨਾਕਾਨੀ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਹੋਰੀ ਅਸ਼ੀਰਵਾਦ ਦੇ ਕਿਸਾਨਾਂ ਦੀ ਜ਼ਮੀਨ ਦਾ ਮਾਮਲਾ ਜਿਹੜਾ 14 ਦੇ ਵਿੱਚ ਜਿਹੜਾ ਉਹ ਭਟਕਿਆ ਸੀਗਾ, ਉਹ ਉਹਨਾਂ ਨੇ ਇਹਦਾ ਜ਼ਿਕਰ ਤੱਕ ਨਹੀਂ ਕੀਤਾ ਅਮਿਤ ਸ਼ਾਹ ਹੋਰਾਂ ਦੇ ਨਾਲ ਕਿ ਇਹਨਾਂ ਕਿਸਾਨਾਂ ਦਾ 5000 ਕਿਸਾਨ ਨਹੀਂ 5000 ਪਰਿਵਾਰ ਨੇ ਤੇ ਇਹਨੂੰ ਉਜਾੜੇ ਨੂੰ ਕਿਵੇਂ ਜਿਹੜਾ ਜੀ ਉਹ ਬਚਾਇਆ ਜਾ ਸਕੂਗਾ। ਇਹ ਅਸਲੀਅਤ ਹੈ ਕਿਸਾਨਾਂ ਦੇ ਹਮਾਇਤੀ ਅਖਾਉਂਦੇ ਜਿਹੜੇ ਜੀ ਲੀਡਰ ਦੀ। ਉੱਥੇ ਜਾ ਕੇ ਇੱਕ ਉਹਨਾਂ ਨੇ ਲਫ਼ਜ਼ ਤੱਕ ਜਿਹੜਾ ਉਹ ਨਹੀਂ ਬੋਲਿਆ। ਇੱਥੇ ਜਲੰਧਰ ਦੇ ਵਿੱਚ ਹਵਾਲਾ ਰਾਸ਼ੀ ਦਾ ਮਾਮਲਾ ਵਾਵਾ ਕੱਲ ਦਾ ਜਿਹੜਾ ਉਹ ਸੁਰਖੀਆਂ ਦੇ ਵਿੱਚ ਹੈ। ਹੁਣ ਇਹਦੀ ਕਹਾਣੀ ਵੀ ਹੋਰ ਹੀ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਇਹ ਹਵਾਲਾ ਨਹੀਂ, ਇਹ ਤਾਂ ਕਿਤਾਬਾਂ ਦੇ ਪੈਸੇ ਸੀਗੇ। ਤੇ ਇਹਦੇ ਵਿੱਚ ਜਿਹੜੀ ਅਜੀਬ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਬੜੀ ਇੰਟਰਸਟਿੰਗ ਹੈ। ਪਾਦਰੀ ਜਿਹੜਾ ਐਂਥਨੀ ਮੈਰਾਸਰੀ ਆ, ਉਹਨੇ ਖੰਨਾ ਪੁਲਿਸ ਦੇ ਉੱਤੇ ਗੰਭੀਰ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਪੁਲਿਸ ਉਹਨਾਂ ਦੇ ਫਾਰਮ ਹਾਊਸ ਚੋਂ 16 ਕਰੋੜ 55 ਲੱਖ ਰੁਪਏ ਦੀ ਰਕਮ ਆਪਣੇ ਨਾਲ ਲੈ ਕੇ ਗਈ ਸੀਗੀ, ਪਰ ਉਹਨੇ ਸ਼ੋਅ ਕੀਤੇ ਆ ਸਿਰਫ 9 ਕਰੋੜ 66 ਲੱਖ 61 ਹਜ਼ਾਰ। ਔਰ ਉਹਨੇ ਇਹ ਸਵਾਲ ਕੀਤਾ ਕਿ 6 ਕਰੋੜ ਤੇ 65 ਲੱਖ ਦੀ ਰਕਮ ਕਿੱਥੇ ਗਈ। ਉਹਨੇ ਇਹ ਜਿਹੜਾ ਦੀ ਸਵਾਲ ਖੜੇ ਕਰਕੇ ਇੱਕ ਸਨਸਨੀ ਜਿਹੜੀ ਉਹ ਮਚਾ ਦਿੱਤੀ ਕਿ ਇੰਨੇ ਪੈਸੇ ਜਿਹੜੇ ਸੀਗੇ ਉਹ ਕਿੱਥੇ ਗਏ। ਉਹਨੇ ਇਹ ਗੱਲ ਕਹੀ ਆ ਕਿ ਕੋਈ ਹਵਾਲਾ ਰਾਸ਼ੀ ਨਹੀਂ, ਇਹ ਸਕੂਲਾਂ ਨੂੰ ਵੇਚੀਆਂ ਕਿਤਾਬਾਂ ਤੇ ਸਟੇਸ਼ਨਰੀ ਦੇ ਪੈਸੇ ਸੀਗੇ। ਪਾਦਰੀ ਜਿਹੜਾ ਐਂਥਨੀ ਹੈ ਉਹਨੇ ਕਿਹਾ ਕਿ ਪੰਜਾਬ 'ਚ 45 ਕਨਵੈਂਟ ਸਕੂਲ ਨੇ ਜਿਨ੍ਹਾਂ ਨੂੰ ਇਹ ਕਿਤਾਬਾਂ ਦੀ ਸਪਲਾਈ ਕੀਤੀਆਂ ਜਾਂਦੀਆਂ ਨੇ ਕਿਤਾਬਾਂ, ਔਰ ਸਾਲ ਦੇ 40 ਕਰੋੜ ਰੁਪਏ ਕਿਤਾਬਾਂ ਤੋਂ ਇਕੱਠੇ ਹੁੰਦੇ ਆ ਇਹਨਾਂ ਕਨਵੈਂਟ ਸਕੂਲਾਂ ਤੋਂ। ਐਂਥਨੀ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜੇ ਕਿਤਾਬਾਂ ਸਹੋਦਿਆ ਨਾਂ ਦੀ ਇੱਕ ਜਿਹੜੀ ਜਥੇਬੰਦੀ ਹੈਗੀ ਆ, ਫਰਮ ਜਿਹੜੀ ਆ ਉਹਦੇ ਵੱਲੋਂ ਛਾਪੀਆਂ ਜਾਂਦੀਆਂ ਨੇ ਤੇ ਇਹਦੇ ਵਿੱਚ ਉਹਨਾਂ ਸਣੇ 4 ਹੋਰ ਭਾਈਵਾਲ ਨੇ। ਉਹਨੇ ਇਹ ਵੀ ਕਿਹਾ ਕਿ 29 ਮਾਰਚ ਨੂੰ 14 ਕਰੋੜ ਰੁਪਏ ਦੀ ਰਕਮ ਸਾਊਥ ਇੰਡੀਅਨ ਬੈਂਕ ਦੇ ਵਿੱਚ ਜਮ੍ਹਾਂ ਕਰਵਾਤੀ, ਬਾਕੀ ਦੀ ਰਕਮ ਗਿਣੀ ਜਾ ਰਹੀ ਸੀ। ਪਾਦਰੀ ਨੇ ਇਹ ਕਿਹਾ ਕਿ ਪੁਲਿਸ ਨੇ ਉਹਨਾਂ ਕੋਲੋਂ ਜਿਹੜੀ ਪੁੱਛਗਿੱਛ ਕੀਤੀ ਆ ਉਹਨੇ ਸਾਰੀਆਂ ਗੱਲਾਂ ਦੇ ਜਵਾਬ ਦੇ ਦਿੱਤੇ ਆ, ਫੜੀ ਗਈ ਸਾਰੀ ਰਕਮ ਦਾ ਹਿਸਾਬ ਉਹਨਾਂ ਦੇ ਕੋਲੇ ਆ। ਉਹਨਾਂ ਦਾਅਵਾ ਕੀਤਾ ਕਿ 29 ਮਾਰਚ ਨੂੰ ਹਥਿਆਰਾਂ ਦੇ ਨਾਲ ਲੈਸ 40-50 ਬੰਦੇ ਆਏ, ਉਹਨਾਂ ਕੋਲੇ AK-47 ਰਾਈਫਲਾਂ ਤੇ ਪਿਸਟਲ ਸੀਗੇ। ਬਿਨਾਂ ਵਾਰੰਟ ਤੋਂ ਤਲਾਸ਼ੀ ਲਈ ਗਈ। 16 ਕਰੋੜ 65 ਲੱਖ ਦੇ ਕਰੀਬ ਰਕਮ ਤੇ ਉਹਨਾਂ ਦਾ ਮੋਬਾਈਲ ਉਹ ਨਾਲ ਜਿਹੜਾ ਜੀ ਉਹ ਲੈ ਗਏ। ਉਹਨਾਂ ਨੇ ਇਹ ਕਿਹਾ ਜਿਹੜਾ ਦੀ ਕਿ ਪ੍ਰੈਸ ਬਿਆਨ ਦੇ ਵਿੱਚ ਉਹਨੇ ਕਿਹਾ ਕਿ ਪੁਲਿਸ ਨੇ ਜਿਹੜੀ ਰਕਮ ਕਥਿਤ ਤੌਰ ਦੇ ਉੱਤੇ ਖੁਰਦ-ਬੁਰਦ ਕੀਤੀ ਆ ਉਹਦੀ ਸ਼ਿਕਾਇਤ ਪੁਲਿਸ ਰੇਟ ਜਲੰਧਰ ਨੂੰ ਗਈ ਆ ਔਰ ਖੰਨਾ ਪੁਲਿਸ ਦੇ ਵਿਰੁੱਧ FIR ਦਰਜ ਕਰਨ ਦੀ ਮੰਗ ਜਿਹੜੀ ਆ ਉਹ ਕੀ ਗਈ ਆ। ਇਹ ਵੀ ਕਿਹਾ ਗਿਆ ਕਿ ਜਿਹੜੀ ਇਹ ਸ਼ਿਕਾਇਤ ਉਹ ਹਾਈ ਕੋਰਟ ਦੇ ਚੀਫ ਮੁੱਖ ਮੰਤਰੀ ਪੰਜਾਬ ਦੀ DIG ਲੁਧਿਆਣਾ ਜਿਹੜਾ ਇਹ ਭੇਜਿਆ ਗਿਆ। ਉਹਨਾਂ ਨੇ ਕਹੀ ਜਾਂਚ ਦੀ ਇਹ ਮੰਗ ਕੀਤੀ ਆ ਉਹਨਾਂ ਨੇ। ਵੈਸੇ ਇਹ ਆਪਣੇ ਆਪ ਦੇ ਵਿੱਚ ਗੰਭੀਰ ਜਿਹੜਾ ਉਹ ਇਲਜ਼ਾਮ ਨੇ ਕਿ ਪੁਲਿਸ ਨੇ 16 ਕਰੋੜ 55 ਲੱਖ ਦੀ ਰਕਮ ਫੜੀ ਤੇ ਸ਼ੋਅ ਜਿਹੜੀ ਉਹ ਕੀਤੀ ਕਿ 9 ਕਰੋੜ 66 ਲੱਖ 61 ਹਜ਼ਾਰ ਰੁਪਇਆ ਜਿਹੜਾ ਜੀ ਉੱਥੋਂ ਮਿਲਿਆ। ਜੇ ਪਾਦਰੀ ਦੀ ਗੱਲ ਜੇ ਨਹੀਂ ਆ ਤੇ ਫਿਰ ਉਹ ਜਿਹੜਾ ਵਿਚਲਾ ਪੈਸਾ ਸੀਗਾ ਉਹ ਕਿੱਥੇ ਗਿਆ 6 ਕਰੋੜ 65 ਲੱਖ। ਉਹ ਦੂਜਾ ਜਿਹੜਾ ਸਭ ਤੋਂ ਵੱਡਾ ਇਹਦੇ ਵਿੱਚ ਸਵਾਲ ਉੱਠਦਾ ਹੈ ਕਿ ਜਿਵੇਂ ਉਹਨਾਂ ਨੇ ਕਿਹਾ ਕਿ 45 ਕਨਵੈਂਟ ਸਕੂਲ ਨੇ 40 ਕਰੋੜ ਰੁਪਏ ਦੀਆਂ ਕਿਤਾਬਾਂ ਹਰ ਸਾਲ ਜਿਹੜਾ ਜੀ ਇੱਥੇ ਛਾਪੀਆਂ ਤੇ ਜਿਹੜੀਆਂ ਉਹ ਵੇਚੀਆਂ ਜਾਂਦੀਆਂ ਨੇ। ਕਿੱਡਾ ਵੱਡਾ ਕਾਰੋਬਾਰ ਹੈ ਇਹਦਾ ਅੰਦਾਜ਼ਾ ਜਿਹੜਾ ਜੀ ਲਗਾ ਸਕਦੇ ਹੋ ਕਨਵੈਂਟ ਸਕੂਲਾਂ ਦਾ। ਕਿਉਂ ਜਿਹੜੇ ਜੀ ਪ੍ਰਾਈਵੇਟ ਸਕੂਲਾਂ ਵੱਲ ਨੂੰ ਹਰੇਕ ਇਸ ਬਿਜ਼ਨਸ ਵੱਲ ਨੂੰ ਜਿਹੜਾ ਜੀ ਉਹ ਭੱਜਣਾ ਚਾਹੁੰਦਾ ਹੈ ਕਿਉਂਕਿ ਜਿਹੜੀ ਮਨੀ ਹੈ ਡਰੇਨ ਮਾਪਿਆਂ ਦੇ ਜੇਬਾਂ ਦੇ ਵਿੱਚੋਂ ਏਡੇ ਵੱਡੇ ਪੱਧਰ ਤੇ ਕੀਤੀ ਜਾਂਦੀ। ਇਹ ਸਿਰਫ ਕਿਤਾਬਾਂ ਨੇ, ਫੀਸਾਂ ਇਹਦੇ ਵਿੱਚ ਜੋੜੀਆਂ ਜਾਣ, ਸੋਚ ਸਕਦੇ ਹੋ ਕਿ ਕਿੱਡਾ ਵੱਡਾ ਇਹ ਕਾਰੋਬਾਰ ਹੈ। ਚੋਣਾਂ ਭਾਵੇਂ ਵਿਧਾਨ ਸਭਾ ਦੀਆਂ ਨੇ ਜਾਂ ਫਿਰ ਲੋਕ ਸਭਾ ਦੀਆਂ, ਇਹਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੀ ਅਹਿਮ ਭੂਮਿਕਾ ਹੈ। ਪੰਜਾਬ ਦੇ ਵਿੱਚ ਇਸ ਵਾਰੀ 18 ਤੋਂ 19 ਸਾਲ ਦੇ ਜਿਹੜੇ ਨੌਜਵਾਨ ਨੇ ਵੋਟਾਂ ਬਣਾਉਣ ਲਈ ਚੋਣ ਕਮਿਸ਼ਨ ਲਈ ਜਿਹੜਾ ਜੀ ਚੁਣੌਤੀ ਤੋਂ ਘੱਟ ਨਹੀਂ ਹੈ। ਸੂਬੇ ਦੀ ਕੁੱਲ ਵਸੋਂ ਦੇ ਹਿਸਾਬ ਦੇ ਨਾਲ 10 ਲੱਖ ਦੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਦੇ ਕਰੀਬ ਆ ਔਰ ਪੰਜਾਬ ਦੇ 20 ਤੋਂ 29 ਸਾਲ ਉਮਰ ਦੇ ਗਰੁੱਪ ਦੇ ਵੋਟਰਾਂ ਦੀ ਗਿਣਤੀ 45 ਲੱਖ 6,0226 ਹੈ ਔਰ 10 ਲੱਖ ਵੋਟਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਇਸ ਵਾਰੀ ਪਹਿਲੀ ਵਾਰੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ। ਕਿੰਨੇ ਇਹਦੇ ਵਿੱਚੋਂ ਕਰਦੇ ਆ ਉਹ ਬਾਅਦ ਵਾਲੀ ਗੱਲ ਹੈ। ਪਰ ਜਦੋਂ ਲੋਕ ਸਭਾ ਦੀਆਂ ਚੋਣਾਂ ਬਰੂਹਾ ਤੇ ਨੇ ਤੇ ਨੌਜਵਾਨ ਪੀੜ੍ਹੀ ਜਿਹੜੀ ਪੜ੍ਹ ਲਿਖ ਕੇ ਹੱਥਾਂ 'ਚ ਡਿਗਰੀਆਂ ਫੜ ਕੇ ਨੌਕਰੀਆਂ ਦੀ ਭਾਲ ਦੇ ਵਿੱਚ ਭਟਕਦੀ ਆ, ਉਹਦੇ ਵਾਸਤੇ ਮਸਲਾ ਜਿਹੜਾ ਜੀ ਉਹ ਰੁਜ਼ਗਾਰ ਦਾ। ਸੱਤਾ ਦੇ ਵਿੱਚ ਆਈ ਕਿਸੇ ਵੀ ਰਾਜਸੀ ਧਿਰ ਨੇ ਵਾਅਦਿਆਂ ਤੋਂ ਬਿਨਾਂ ਨੌਜਵਾਨਾਂ ਦੇ ਹੱਥ ਪੱਲੇ ਕਦੀ ਕੁਛ ਨਹੀਂ ਜਿਹੜਾ ਉਹ ਪਾਇਆ। ਨੌਜਵਾਨ ਪੀੜ੍ਹੀ ਜਿਹੜੀ ਹੈ ਜੀ ਉਹ ਸਿਆਸਤਦਾਨਾਂ ਦੇ ਵਾਅਦਿਆਂ ਤੋਂ ਉਹ ਵੀ ਅੱਕ ਥੱਕ ਚੁੱਕੀ ਹੈ ਜੀ।
ਜਿਹੜੇ ਨੌਜਵਾਨ ਨੇ ਉਹ ਕਹਿੰਦੇ ਆ ਕਿ ਰਾਜਸੀ ਪਾਰਟੀਆਂ ਦਾ ਵਰਤਾਰਾ ਜਿਹੜਾ ਤੁਰਿਆ ਆ ਰਿਹਾ ਉਹ ਭਾਵੇਂ ਬਦਲ ਜਾਵੇ, ਇਹ ਸੰਭਵ ਨਹੀਂ ਹੈ। ਬੀਤੇ ਸਮੇਂ ਦੀਆਂ ਸਰਕਾਰਾਂ ਦੀ ਜਿਹੜੀ ਭੂਮਿਕਾ ਰਹੀ ਹੈ ਉਹਦੇ ਵਿੱਚ ਬਦਲਾਅ ਆਉਣ ਦੇ ਬਾਰੇ ਸੋਚਿਆ ਵੀ ਨਹੀਂ ਜਿਹੜਾ ਉਹ ਜਾ ਸਕਦਾ। ਉਹ ਇਹ ਕਹਿੰਦੇ ਆ, ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸੁੱਤੀ ਆ ਕਿ ਹੁਣ ਸਰਕਾਰਾਂ ਦੇ ਵਾਅਦਿਆਂ ਦੇ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਉਹ ਇਹ ਕਹਿੰਦੇ ਆ ਕਿ ਉਹਨਾਂ ਦੀ ਤਾਂ ਕੋਸ਼ਿਸ਼ ਇਹੀ ਆ ਕਿ ਕਿਸੇ ਵੀ ਕਾਨੂੰਨੀ ਗੈਰ ਕਾਨੂੰਨੀ ਦੇ ਨਾਲ ਕਿਸੇ ਮੁਲਕ ਦਾ ਉਹਨਾਂ ਨੂੰ ਵੀਜ਼ਾ ਮਿਲ ਜੇ ਤੇ ਉਹ ਇੱਥੋਂ ਤੁਰ ਜਾਣ ਨੂੰ ਤਰਜੀਹ ਜਿਹੜੀ ਆ ਜੀ ਉਹ ਦੇਣਗੇ। ਸਿਆਸਤ ਦੇ ਵਿੱਚ ਆਉਣ 'ਚ ਦਿਲਚਸਪੀ ਨਾ ਲੈਣ ਸੰਬੰਧੀ ਜਿਹੜੇ ਨੌਜਵਾਨ ਆ ਜੀ ਉਹਨਾਂ ਦਾ ਸਰਵੇ ਜਿਹੜਾ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਹੀ ਪੂਰੇ ਦੇਸ਼ ਦੇ ਵਿੱਚ ਪਰਿਵਾਰਵਾਦ ਭਾਰੂ ਆ। ਉਹ ਨੌਜਵਾਨ ਜਿਨ੍ਹਾਂ ਦੇ ਪਰਿਵਾਰਾਂ ਦਾ ਸਿਆਸਤ ਦੇ ਨਾਲ ਕੋਈ ਸੰਬੰਧ ਨਹੀਂ, ਉਹ ਸਮੇਂ ਦੀ ਨਜ਼ਾਕਤ ਸਮਝਦੇ ਆ, ਸਿਆਸਤ 'ਚ ਆਉਣ ਦੇ ਇੱਛੁਕ ਤਾਂ ਹੈਗੇ ਆ ਪਰ ਆਉਣ ਦੇ ਸਮਰੱਥ ਨਹੀਂ ਕਿ ਪਰਿਵਾਰਵਾਦ ਪੂਰੀ ਤਰ੍ਹਾਂ ਭਾਰੂ ਆ। ਤੇ ਖਾਸ ਤੌਰ ਦੇ ਉੱਤੇ ਜਿਹੜੇ ਪੈਸੇ ਨੇ ਉਹ ਇੰਨੇ ਜ਼ਿਆਦਾ ਖਰਚ ਹੁੰਦੇ ਆ, ਇੰਨੀਆਂ ਮਹਿੰਗੀਆਂ ਹੋ ਗਈਆਂ ਚੋਣਾਂ ਕਿ ਇਹ ਆਮ ਬੰਦੇ ਦੇ ਲੜਨ ਵੱਸ ਰਹੀਆਂ ਹੀ ਨਹੀਂ। ਬੇਸ਼ੱਕ ਚੋਣ ਕਮਿਸ਼ਨ ਜਿੰਨੀਆਂ ਮਰਜ਼ੀ ਪਾਬੰਦੀਆਂ ਲਾਵੇ, ਜੋ ਮਰਜ਼ੀ ਆਖੇ ਕਿ ਇਦੋਂ ਵੱਧ ਪੈਸੇ ਨਹੀਂ ਖਰਚਣੇ, ਸਭ ਨੂੰ ਪਤਾ ਹੈ ਕਿ ਕਰੋੜਾਂ ਦੀ ਖੇਡ ਜਿਹੜੀ ਆ ਜੀ ਹੋ ਗਈ ਆ। ਘੱਟੋ ਘੱਟ ਇੱਕ ਲੋਕ ਸਭਾ ਹਲਕਾ 5 ਕਰੋੜ ਦੇ ਕਰੀਬ ਜਿਹੜਾ ਉਹ ਢਕਾਰ ਜਾਂਦਾ ਇੱਕ ਉਮੀਦਵਾਰ ਦਾ। ਇੰਨਾ ਪੈਸਾ ਕਿਸੇ ਕੋਲੇ ਨਾ ਹੋਵੇ ਤੇ ਨਾ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਜੀ ਉਹ ਪਾਰਟੀਸਪੇਟ ਕਰਨ, ਜਿਹਦੇ ਕਰਕੇ ਆਮ ਲੋਕ ਜਿਹੜੇ ਆ ਨਵੀਂ ਜਿਹੜੀ ਪੜ੍ਹੀ ਲਿਖੀ ਆ ਉਹ ਇਸ ਚੋਣਾਂ ਦੇ ਦੰਗਲ ਤੋਂ ਪਾਸੇ ਹੀ ਜਿਹੜਾ ਉਹ ਹੋਈ ਹੈ ਤਕਰੀਬਨ। ਔਰ ਕੁਝ ਕੁ ਪਰਿਵਾਰਾਂ ਦਾ ਕਬਜ਼ਾ ਰਹਿ ਗਿਆ, ਚਾਹੇ ਉਹ ਸੂਬੇ ਪੱਧਰ ਦੇ ਉੱਤੇ ਹੈ ਚਾਹੇ ਉਹ ਮੁਲਕ ਪੱਧਰ ਦੇ ਉੱਤੇ ਹੈ। ਬਹੁਤ ਕਰਨਾ ਜਦੋਂ ਚੋਣਾਂ ਆ ਗਈਆਂ ਨੇ ਤਾਂ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ, ਉਹਦੇ ਵਾਸਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਚੋਣ ਮੈਦਾਨ ਦੇ ਵਿੱਚ ਉਹਨੂੰ ਘੇਰ ਸਕਦੀਆਂ ਨੇ ਜਿਹੜੀਆਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ। ਇਹਦੇ ਤਹਿਤ ਪੰਜਾਬ ਸੁਬਰਡੀਨੇਟ ਫੈਡਰੇਸ਼ਨ ਜਿਹੜੀ ਆ ਜੀ ਉਹ ਭੜਕ ਨੂੰ ਲੁਧਿਆਣੇ ਦੇ ਵਿੱਚ ਉਹਨੇ ਮੀਟਿੰਗ ਸੱਦੀ ਆ। ਇਸ ਤੋਂ ਇਲਾਵਾ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਜਿਹੜੀ ਆ ਉਹਨੇ ਵੀ ਪੰਜਾਬ ਦੇ ਵਿੱਚ ਮੰਤਰੀਆਂ ਤੇ ਕਾਂਗਰਸੀ ਆਗੂਆਂ ਦੇ ਘਰਾਂ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ, ਜਿਹੜੀ ਕਿ ਕਾਂਗਰਸ ਪਾਰਟੀ ਦੇ ਵਾਸਤੇ ਨਵੀਂ ਮੁਸੀਬਤ ਖੜੀ ਹੋ ਸਕਦੀ ਆ ਕਿਉਂਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਕਾਂਗਰਸ ਉਮੀਦਵਾਰਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਇਹਦੇ ਦੌਰਾਨ ਹੀ ਮੁਲਾਜ਼ਮਾਂ ਦੇ ਰੋਸ ਮਾਰਚ ਸ਼ੁਰੂ ਹੋ ਜਾਣੇ ਆ, ਜਿਹਦੇ ਕਰਕੇ ਮੁਲਾਜ਼ਮਾਂ ਦੇ ਸੰਘਰਸ਼ ਦਾ ਚੋਣਾਂ ਦੇ ਵਿੱਚ ਵਿਰੋਧੀ ਧਿਰਾਂ ਨੂੰ ਲਾਭ ਹੋਣ ਦੀ ਜਿਹੜੀ ਉਹ ਸੰਭਾਵਨਾ ਬਣ ਸਕਦੀ ਹੈ। ਮੁਲਾਜ਼ਮਾਂ ਦੇ ਵੱਲੋਂ ਇਹਦੇ ਦੌਰਾਨ ਹੀ ਮਨਵਰਤ ਰੱਖਣ ਦੀ ਰੂਪ ਵਿੱਚ ਜਿਹੜੀ ਸਰਕਾਰ ਆ ਉਹਦੇ ਉੱਤੇ ਫੇਰ ਉਹ ਸਿਆਸੀ ਦਬਾਓ ਜਿਹੜਾ ਜੀ ਵਧੂਗਾ। ਸਰਕਾਰ ਨੇ ਮੁਲਾਜ਼ਮਾਂ ਦੀਆਂ 3-15% ਡੀਏ ਦੀਆਂ ਕਿਸ਼ਤਾਂ ਸਣੇ ਕਰੋੜਾਂ ਰੁਪਏ ਜਿਹੜਾ ਜੀ ਉਹ ਬਕਾਏ ਦੱਬੇ ਹੋਏ ਆ। ਫੀਸਦੀ ਅੰਤਰਮ ਰਾਹਤ ਦੇਣ, 125% ਡੀਏ ਤਨਖਾਹ, ਪੈਨਸ਼ਨ, ਪੁਰਾਣੀ ਪੈਨਸ਼ਨ, ਸਾਰਾ ਕੁਛ ਜਿਹੜਾ ਜੀ ਉਹ ਅਟਕਿਆ ਪਿਆ। ਉਧਰ ਜਿਹੜੀਆਂ ਅਧਿਆਪਕ ਸੀਗੀਆਂ ਉਹ ਵੀ ਉਡੀਕ ਰਹੀਆਂ ਨੇ ਕਿ ਉਹਨਾਂ ਨੇ ਵੀ ਇਹ ਸੰਘਰਸ਼ ਦਾ ਪਿੜ ਜਿਹੜਾ ਜੀ ਉਹ ਦੁਬਾਰਾ ਤੋਂ ਮੰਗਾਉਣਾ, ਦੁਬਾਰਾ ਤੋਂ ਜਿਹੜਾ ਉਹ ਸ਼ੁਰੂ ਕਰਨਾ, ਜਿਹਦੇ ਕਰਕੇ ਕਿਉਂਕਿ ਇੱਕ ਗੱਲ ਜਿਹੜੀ ਵਿਰੋਧੀ ਧਿਰਾਂ ਵੀ ਪ੍ਰਚਾਰ ਰਹੀਆਂ ਨੇ ਉਹ ਰਿਐਲਿਟੀ ਵੀ ਹੈ ਕਿ 2 ਸਾਲਾਂ ਦੇ ਸਮੇਂ ਦੇ ਦੌਰਾਨ ਕਾਂਗਰਸ ਪਾਰਟੀ ਜਿਹੜੀ ਆ ਉਹ ਅਜਿਹਾ ਕੁਝ ਹੀ ਜਿਹੜਾ ਕਰ ਸਕੀ ਜਿਹੜੀਆਂ ਚੀਜ਼ਾਂ ਨੂੰ ਉਹ ਲੈ ਕੇ ਚੋਣ ਮੈਦਾਨ ਦੇ ਵਿੱਚ ਜਾਵੇ। ਕਾਂਗਰਸ ਦੀ ਟੇਕ ਇੱਕੋ ਚੀਜ਼ ਦੇ ਉੱਤੇ ਲੱਗੀ ਹੋਈ ਆ ਕਿ ਅਕਾਲੀ ਦਲ ਦਾ ਆਧਾਰ ਖੁਰ ਗਿਆ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਉਹ ਆਪਸ ਤੋਂ ਪਾਟ ਗਈ ਔਰ ਵਿਰੋਧੀ ਧਿਰਾਂ ਵਾਲੇ ਜਿਹੜੇ ਆ ਉਹ ਇੱਕ ਦੂਜੇ ਨੂੰ ਹਰਾਉਣ ਦੇ ਵਾਸਤੇ ਹੀ ਜਿਹੜਾ ਉਹ ਲੱਗੇ ਹੋਏ ਆ ਔਰ ਕਾਂਗਰਸ ਨੂੰ ਜਾਂ ਜਿਹੜੀਆਂ ਉਹਨੂੰ ਵਿਰੋਧ ਦਾ ਕਿਤੇ ਵੀ ਸਾਹਮਣਾ ਕਰਨਾ ਨਹੀਂ ਪੈ ਰਿਹਾ। ਉਹਨੂੰ ਇਹ ਲੱਗਦਾ ਕਿ ਇਹਦੇ ਵਿੱਚ ਉਹਦਾ ਜਿਹੜਾ ਜੀ ਉਹ ਦਾ ਲੱਗ ਜਾਣਾ ਤੇ ਮੁੜ ਕੇ ਜਿਹੜਾ ਜੀ ਐਲਾਨ ਇਹ ਕੀਤਾ ਜਾਊਗਾ ਜੀ ਕਿ ਸਰਕਾਰ ਦੀਆਂ ਪਾਲਿਸੀਆਂ ਦੀ ਜਿੱਤ ਜੇ। ਪਾਲਿਸੀਆਂ ਕਿਹੜੀਆਂ ਇਹ ਅਜੇ ਤੱਕ ਬਹੁਤਿਆਂ ਨੂੰ ਪਤਾ ਨਹੀਂ ਲੱਗਿਆ। 31 ਮਾਰਚ ਦਾ ਦਿਨ ਜਿਹੜਾ ਹੁੰਦਾ ਉਹ ਜਿਹੜਾ ਇਸ ਪੱਖੋਂ ਬੜਾ ਅਹਿਮ ਹੁੰਦਾ ਹੈ। ਇੱਕ ਤਾਂ ਜਿਹੜਾ ਫਾਈਨੈਂਸ਼ੀਅਲ ਈਅਰ ਜਿਹੜਾ ਹੁੰਦਾ ਉਹਦਾ ਲਾਸਟ ਦਿਨ ਹੁੰਦਾ। ਬਿਜ਼ਨਸਮੈਨ ਦੂਜੇ ਤੀਜੇ ਉਹ ਭੱਜ ਨੱਠ ਕਰਦੇ ਆ। 31 ਮਾਰਚ ਤੋਂ ਬਾਅਦ ਫਿਰ ਜਿਹੜੇ ਆ ਪੈਣੇ ਸ਼ੁਰੂ ਹੋ ਜਾਂਦੇ ਨੇ ਜੁਰਮਾਨੇ। ਉਦੋਂ ਪਹਿਲਾਂ ਜਿਹੜਾ ਕੀਤਾ ਜਾਵੇ ਪਰ ਨਾਲ ਦੀ ਨਾਲ ਠੇਕੇ ਟੁੱਟਣ ਦਾ ਵੀ ਜਿਹੜਾ ਇਹ ਦਿਨ ਹੁੰਦਾ ਤੇ ਠੇਕੇ ਜਿਹੜੇ ਉਹ ਲਾਸਟ ਦਿਨ ਹੁੰਦੇ ਆ ਉਹਦੇ, ਜਿਹਦੇ ਕਰਕੇ ਜਿਹੜੀ ਉਹ ਸ਼ਰਾਬ ਹੁੰਦੀ ਆ। ਪਰ ਇਸ ਵਾਰੀ ਸੰਗਰੂਰ ਸੰਸਥਾ ਜਿਹੜੀ ਆ ਉਹਨੇ 31 ਮਾਰਚ ਜਿਹੜੀਆਂ ਮੁਫਤ ਕਿਤਾਬਾਂ ਵੰਡ ਕੇ ਪੰਜਾਬ ਦੇ ਲੋਕਾਂ ਨੂੰ ਵੱਖਰੇ ਢੰਗ ਦੇ ਨਾਲ ਜਿਹੜਾ ਸੀਗਾ ਉਹ ਸਾਹਿਤ ਦੇ ਨਾਲ ਜੁੜਨ ਦਾ ਸੱਦਾ ਦਿੱਤਾ। ਇੱਥੇ ਇੱਕ ਜਿਹੜਾ ਮੇਨ ਜਿਹੜਾ ਹਾਈਵੇ ਆ ਉਹਦੇ ਉੱਤੇ 2 ਘੰਟੇ ਤੱਕ ਸਟਾਲ ਜਿਹੜਾ ਸੀ ਉਹ ਲਾ ਕੇ 1000 ਦੇ ਜਿਹੜੀਆਂ ਕਿਤਾਬਾਂ ਸੀਗੀਆਂ ਉਹ ਵੰਡੀਆਂ ਗਈਆਂ ਔਰ ਇਹਨੂੰ ਨਾਮ ਦਿੱਤਾ ਗਿਆ 31 ਮਾਰਚ ਸ਼ਰਾਬ ਨਹੀਂ ਕਿਤਾਬਾਂ ਜਿਹੜੀਆਂ ਉਹ ਵੰਡੋ।
ਹਾਲਾਂਕਿ ਜਿਹੜਾ ਸਾਹਿਤ ਹੈ ਇਹ ਨਹੀਂ ਹੈ ਕਿ ਸਾਹਿਤ ਪੰਜਾਬ ਦੇ ਵਿੱਚ ਪੜ੍ਹਿਆ ਨਹੀਂ ਜਾਂਦਾ, ਪਰ ਸਾਹਿਤ ਤੋਂ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬੀ ਜਿਹੜੇ ਉਹ ਦੂਰ ਕਰ ਦਿੱਤੇ। ਸਾਹਿਤ ਤਾਂ ਲੋਕ ਅੱਜ ਵੀ ਪੜ੍ਹਨਾ ਚਾਹੁੰਦੇ। ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੀ ਕਿਤਾਬਾਂ ਦੀ ਪ੍ਰਦਰਸ਼ਨੀ ਲੱਗੀ, ਕਈ ਦਿਨ ਚੱਲੀ। ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਿਹੜੇ ਕਿਤਾਬਾਂ ਛਾਪਣ ਵਾਲੇ ਨੇ ਉਹਨਾਂ ਨੇ ਪਾਰਟੀਸਪੇਟ ਕੀਤਾ, ਔਰ ਪਾਰਟੀਸਪੇਟ ਹੀ ਨਹੀਂ ਕੀਤਾ ਬਲਕਿ 1.5 ਕਰੋੜ ਦੇ ਕਰੀਬ ਦੀਆਂ, 1.25 ਤੋਂ 1.5 ਕਰੋੜ ਦੇ ਕਰੀਬ ਦੀਆਂ ਇੱਥੇ ਕਿਤਾਬਾਂ ਜਿਹੜੀਆਂ ਸੀ ਉਹ ਵਿਕੀਆਂ। ਇਹਨਾਂ ਨੇ ਇੱਕ ਰਿਕਾਰਡ ਜਿਹੜਾ ਸੀ ਉਹ ਕਾਇਮ ਕੀਤਾ। ਪਰ ਨਵੀਂ ਪੀੜ੍ਹੀ ਜਿਹੜੀ ਆ ਉਹ ਕਿਤਾਬਾਂ ਤੋਂ ਜ਼ਰੂਰ ਹੋ ਗਈ, ਜਾਂ ਜਿਹੜਾ ਪੜ੍ਹਨ ਦਾ ਰੁਝਾਨ ਹੈ ਉਹ ਘਟ ਗਿਆ। ਤੇ ਜਦੋਂ ਕੋਈ ਸਾਹਿਤ ਦੂਰ ਕਰ ਦਿੱਤਾ ਜਾਂਦਾ ਹੈ ਤੇ ਫਿਰ ਉਹਦੇ ਹਾਲਾਤ ਜਿਹੜੇ ਦੀ ਉਹ ਕਿਹੋ ਜਿਹੇ ਪੈਦਾ ਹੁੰਦੇ ਆ ਉਹ ਸਭ ਨੂੰ ਪਤਾ ਹੈ। ਇਹ ਇੱਕ ਨਵੀਂ ਕੋਸ਼ਿਸ਼ ਸ਼ੂਰ ਦੇ ਵਿੱਚ ਸੰਸਥਾ ਨੇ ਕੀਤੀ ਆ। 31 ਮਾਰਚ ਨੂੰ ਉਸ ਦਿਨ ਉਹਨਾਂ ਨੇ ਜਿਹੜੀਆਂ ਕਿਤਾਬਾਂ ਵੰਡੀ। ਜਿਹੜੇ ਮੈਂਬਰ ਪਾਰਲੀਮੈਂਟ ਜੇ ਉਹਨਾਂ ਦੇ ਆਪਾਂ ਦਿੱਤੇ ਗਏ ਜਿਹੜੇ MP ਲੈਂਡ ਨੇ ਫੰਡ ਨੇ ਉਹਨਾਂ ਦੀ ਗੱਲ ਕਰੀ ਤਾਂ ਕਿੰਨੇ ਇੱਕ ਜਿਨ੍ਹਾਂ ਨੇ ਲਾਇਬ੍ਰੇਰੀਆਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਇਹ ਫੰਡਸ ਦਿੱਤੇ, ਬਹੁਤ ਥੋੜੇ ਹੋਣਗੇ। ਬਹੁਤਿਆਂ ਨੇ ਤਾਂ ਜਿਹੜੇ ਸ਼ਮਸ਼ਾਨ ਘਾਟ ਨੇ ਉਹਨਾਂ ਨੂੰ ਵੀ ਜ਼ਿਆਦਾ ਗਰਾਟ, ਜਿਵੇਂ ਉੱਥੋਂ ਅੰਦਰੋਂ ਜਿਹੜੇ ਦੀ ਮੁਰਦੇ ਬਾਹਰ ਨਿਕਲ ਕੇ ਭੱਜ ਵਾਲੇ ਹੋ, ਉਹਨਾਂ ਦੀਆਂ ਕੰਧਾਂ ਜਿਹੜੀਆਂ ਉੱਚੀਆਂ ਕਰਨ ਦੇ। ਤੋ ਇਹ 31 ਮਾਰਚ ਦਾ ਜਿਹੜਾ ਦਿਨ ਸੀਗਾ ਜੀ, ਇਹ ਨਿਵੇਕਲੀ ਸ਼ੁਰੂਆਤ ਹੋਈ ਸਾਹਿਤ ਅੱਗੇ ਗਾਂ ਜਿਹੜੀ ਜਾਂ ਨਹੀਂ, ਇਹ ਤਾਂ ਜਿਹੜਾ ਉਹ ਸਮਾਂ ਦਿੱਤਾ। ਬਹੁਤ ਮਿਹਰਬਾਨੀ।